ਇੱਥੇ ਲੋਕਾਂ ਨੇ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਸਹੁੰ ਖਾ ਲਈ। ਇੱਥੇ ਕਿਸੇ ਨੇ ਕਹਿਤਾ ਵੀ 5 ਮਿੰਟਾਂ 'ਚ MSP ਮਿਲੂਗੀ, ਕਿਸੇ ਨੇ ਕਹਿਤਾ ਵੀ 1000 ਰੁਪਇਆ ਔਰਤਾਂ ਨੂੰ ਮਿਲੂਗਾ, ਕਿਸੇ ਨੇ ਕੁਝ ਕਹਿਤਾ, ਕਿਸੇ ਨੇ ਕਿਹਾ ਮੁਰਗੀ ਮਰੀ ਦਾ ਮੁਆਵਜ਼ਾ ਦੇ ਦਾਂਗੇ, ਕਿਸੇ ਨੇ ਕਿਹਾ ਕਿੱਲੇ ਦਾ 20,000 ਦੇ ਦਾਂਗੇ। ਕਿੰਨੀਆਂ ਗੱਲਾਂ ਕੀਤੀਆਂ ਪਰ ਕੋਈ ਵੀ ਗੱਲਾਂ ਤੇ ਪੂਰਾ ਨਹੀਂ ਉਤਰਿਆ। ਕਿਸੇ ਨੇ ਕਿਹਾ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰ ਦਾਂਗੇ, ਬੰਦੀ ਸਿੰਘਾਂ ਦੀ ਰਿਹਾਈ ਕਰ ਦਾਂਗੇ। ਅੱਜ ਦਿੱਲੀ ਦੇ ਲਾਲੇ ਕਰਕੇ ਅੱਜ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬੈਠਾ, ਉਹਦੇ ਦਫ਼ਤਰੇ ਫਾਈਲ ਪਈ, ਉਹਨੇ ਸਾਈਨ ਨਹੀਂ ਕੀਤੇ। ਕਦੀ ਸੋਚਿਆ ਨਹੀਂ ਸੀ ਵੀ ਅਸੀਂ ਸਿਆਸਤ 'ਚ ਜਾਂ ਰਾਜਨੀਤੀ 'ਚ ਪਾਵਾਂਗੇ, ਪਰ ਇਹ ਸਰਕਾਰਾਂ ਦੀਆਂ ਗੰਦੀਆਂ ਕਰਤੂਤਾਂ ਨੇ। ਇਹਨੇ ਆਪਣੀਆਂ ਤਾਕਤਾਂ ਨੂੰ ਜਦੋਂ ਨਜਾਇਜ਼ ਵਰਤਿਆ, ਵੀ ਕੋਈ ਅੰਮ੍ਰਿਤ ਸੰਚਾਰ ਕਰ ਰਿਹਾ ਉਹਨੂੰ ਚੁੱਕ ਕੇ ਜੇਲ੍ਹ 'ਚ ਸੁੱਟਤਾ। ਤੇ ਜਿਹੜੀ ਕੁਰਸੀ ਸਾਡੇ ਰਾਹ 'ਚ ਰੁਕਾਵਟ ਬਣੀ, ਜਿਹੜਾ ਤਖਤ ਰਾਹ 'ਚ ਰੁਕਾਵਟ ਬਣਿਆ, ਵੀ ਉਹਨੇ ਸਾਨੂੰ ਚੰਗੇ ਕੰਮ ਨਹੀਂ ਕਰਨ ਦਿੱਤੇ, ਉਹਨੇ ਅੰਮ੍ਰਿਤ ਨਹੀਂ ਛਕਾਉਣ ਦਿੱਤਾ। ਹੁਣ ਉਹ ਤਖਤ ਮੱਲਣਾ ਤੇ ਕੰਮ ਫੇਰ ਉਹ ਕਰਨੇ। ਰਾਣੇ ਗੁਰਜੀਤ ਸਿੰਘ, ਤੇਰੀ ਗੱਲ ਸੱਚੀ ਆ ਵੀ ਲੋਕੀ ਕਿਉਂ ਪਿਆਰ ਕਰ ਰਹੇ ਆ, ਵੀ ਕਿਉਂ ਕਰਕੇ ਕਿ ਜਿਹੜੇ ਤੁਹਾਡੇ ਲੋਕਾਂ ਦੇ, ਤੁਹਾਡੇ ਕਾਰੋਬਾਰੀਆਂ ਦੇ, ਤੁਹਾਡੇ ਸਿਆਸਤਦਾਨਾਂ ਦੇ ਪਿੰਡ 'ਚ ਚਿੱਟੇ ਦੀਆਂ ਫੈਕਟਰੀਆਂ ਉਹ ਭਾਈ ਅਮਰਤਪਾਲ ਨੇ ਬੰਦ ਕੀਤੀਆਂ। ਜਿਹੜੀ ਸੈਂਟਰ ਨੇ ਸੋਚਿਆ ਸੀ ਵੀ ਪੰਜਾਬ ਨੂੰ ਬਰਬਾਦ ਕਰ ਦਾਂਗੇ, ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਾਈਆਂ, ਲੈਂਡ ਪੂਲਿੰਗ ਲੈ ਆਂਦੀ, ਕਾਲੇ ਕਾਨੂੰਨ ਲੈ ਆਂਦੇ, ਉਹ ਸੈਂਟਰ ਨੂੰ ਸੋਚਣਾ ਚਾਹੀਦਾ ਵਾ ਵੀ ਭਾਈ ਅਮਰਤਪਾਲ ਆ ਕੇ ਪੰਜਾਬ ਨਾਲ ਖੜਿਆ। ਜਿਹੜੀ ਸੈਂਟਰ ਨੇ ਸਾਡੇ ਬੰਦੇ ਖੋਲੇ, ਦੀਪ ਸਿੱਧੂ ਖੋਲਿਆ, ਸਾਡੇ ਤੋਂ ਸਿੱਧੂ ਮੂਸੇ ਵਾਲਾ ਖੋਲਿਆ, ਸੰਦੀਪ ਨੰਗਲ ਅੰਬੀਆ ਖੋਲਿਆ। ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਆਮ ਆਦਮੀ ਪਾਰਟੀ ਲੋਕ ਕੈਂਡੀਡੇਟ ਖੜਾ ਕੀਤਾ, ਉਹਨੇ ਵੀ 10 ਸਾਲ ਰਾਜ ਕੀਤਾ ਤਰਨਤਾਰਨ, ਪਰ ਤਰਨਤਾਰਨ ਦੀਆਂ ਗਲੀਆਂ 'ਚ ਚਿੱਟਾ ਵਿਕਦਾ ਜੀ। ਗੁਰੂ ਨਗਰੀ ਸਿੱਖ, ਉੱਥੋਂ ਦੇ ਲੋਕ ਦੁਖੀ ਆ, ਉੱਥੋਂ ਦੇ ਵਪਾਰੀ ਦੁਖੀ ਆ। ਗੈਂਗਸਟਰਵਾਦ, ਫਰੌਤੀ, ਧਮਕੀ ਆ ਜਾਂਦੀ, ਕਿਸੇ ਨੂੰ ਕੰਮ ਨਹੀਂ ਕਰਨ ਦਿੰਦੇ। ਕੋਈ ਆਪਣਾ ਕਾਰੋਬਾਰ ਕਰ ਰਿਹਾ, ਕੋਈ ਦੁਕਾਨ ਚਲਾ ਰਿਹਾ, ਤੇ ਉਹਨੂੰ ਉਹ ਆਪਣੇ ਪਰਿਵਾਰ ਨਾਲ ਸੁਖੀ ਜੀਣ ਨਹੀਂ ਦਿੰਦੇ। ਅੱਜ ਨਵਾਂ ਫੋਨ ਲਿਆਓ ਤੇ ਸਵੇਰੇ ਤੁਹਾਨੂੰ ਧਮਕੀ ਆ ਜਾਣੀ। ਏਦਾਂ ਦੇ ਹਾਲਾਤ ਆ ਇਹਨਾਂ ਸਰਕਾਰਾਂ ਨੇ ਬਣਾ ਦਿੱਤੇ। ਇਹ ਪੰਜਾਬ ਮੌਜੂਦਾ ਸਰਕਾਰ ਆ, ਜੇ ਏਦਾਂ ਦੇ ਨਹੀਂ ਹਾਲਾਤ ਤੇ ਤਰਨਤਾਰਨ ਦੇ ਲੋਕਾਂ ਤੋਂ ਜਾ ਕੇ ਪੁੱਛ ਲਓ। ਸੂਰੀ ਕਤਲ ਕਾਂਡ ਵਿੱਚ ਨਾਮਜ਼ਦ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਕੈਂਡੀਡੇਟ ਅਨਾਉਂਸ ਕਰ ਦਿੱਤਾ ਗਿਆ ਹੈ। ਤਾਂ ਖਾਸ ਤੌਰ ਤੇ ਤਰਨਤਾਰਨ ਦੇ ਜਿਹੜੇ ਜ਼ਿਮਨੀ ਚੋਣ ਨੇ, ਅਜਿਹੇ ਦੇ ਵਿੱਚ ਤਕਰੀਬਨ 1 ਮਹੀਨੇ ਦਾ ਸਮਾਂ ਹੈ। ਤਾਂ ਇਸੇ ਦੇ ਤਹਿਤ ਤਮਾਮ ਸਾਰੀਆਂ ਕਿਆਸ ਰਹੀਆਂ ਪੰਥ ਪ੍ਰਸਤ ਧਿਰਾਂ ਦੀਆਂ ਨੇ, ਪੰਜਾਬ ਦੇ ਲੋਕਾਂ ਦੀਆਂ ਨੇ, ਤੇ ਖਾਸ ਤੌਰ ਤੇ ਵੱਖ-ਵੱਖ ਧਿਰਾਂ ਦੇ ਵੱਲੋਂ ਵੀ ਤਮਾਮ ਸਾਰੇ ਜਿਹੜੇ ਵਾਰ ਵਿਵਾਦ ਭਰੇ ਬਿਆਨ ਦਿੱਤੇ ਜਾ ਰਹੇ ਨੇ। ਇਸੇ ਨੂੰ ਲੈ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਬੁਲਾਰੇ ਰਜਿੰਦਰ ਸਿੰਘ ਤਲਵੰਡੀ ਨੇ ਮੇਰੇ ਨਾਲ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਬਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਜਿੰਦਰ ਸਿੰਘ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਜਿਹੜਾ ਕੱਲ੍ਹ ਦੇ ਦਰਮਿਆਨ ਜਲੰਧਰ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਕੈਂਡੀਡੇਟ ਅਨਾਉਂਸ ਕਰ ਦਿੱਤਾ ਗਿਆ ਹੈ, ਤਾਂ ਸਭ ਤੋਂ ਪਹਿਲਾਂ ਆਮ ਲੋਕਾਂ ਦਾ ਸਵਾਲ ਹੈ, ਇਹ ਵਾਰਸ ਪੰਜਾਬ ਦੇ ਵੱਲੋਂ ਐਲਾਨਿਆ ਗਿਆ ਹੈ ਜਾਂ ਪੰਥ ਦੀਆਂ ਸਮੁੱਚੀਆਂ ਧਿਰਾਂ ਦੇ ਵੱਲੋਂ ਕੈਂਡੀਡੇਟ ਅਨਾਉਂਸ ਕੀਤਾ ਗਿਆ ਆ? ਦੇਖੋ ਜੀ, ਜਿਹੜਾ ਐਲਾਨ ਕੀਤਾ ਹੈ ਉਹ ਇੱਕ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ, ਭਾਈ ਅਮਰਤਪਾਲ ਦੀ ਪਾਰਟੀ, ਜਿਹੜੇ ਸਾਰੇ ਜਾਣਦਾ ਪੰਜਾਬ, ਉਹਨਾਂ ਨੇ ਐਲਾਨ ਕੀਤਾ ਹੈ। ਪਰ ਉੱਥੇ ਸਾਰਿਆਂ ਨੂੰ ਸੱਦਾ ਦਿੱਤਾ ਹੈ। ਉੱਥੇ ਜਿੰਨੀਆਂ ਵੀ ਪੰਥਕ ਧਿਰਾਂ ਨੇ, ਜਿੰਨੇ ਵੀ ਦਲ ਪੰਥ ਨੇ, ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ, ਉਹ ਭਾਵੇਂ ਸਿਆਸੀ ਪਾਰਟੀਆਂ, ਰਾਜਨੀਤੀ ਪਾਰਟੀਆਂ ਲਵੇ, ਵੀ ਸਾਰਿਆਂ ਨੂੰ ਹੀ ਇੱਕ ਹਮਾਇਤ ਕਰਨ ਦਾ ਉੱਥੇ ਬਕਾਇਦਾ ਇਹ ਕਿਹਾ ਵੀ ਗਿਆ ਵਾ ਵੀ ਸਾਂਝੇ ਪੰਥ ਦੇ ਉਮੀਦਵਾਰ ਹੈ। ਵੀ ਐਲਾਨ ਇੱਕ ਪਾਰਟੀ ਕਰ ਰਹੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ, ਪਰ ਉਹ ਜਿਵੇਂ ਕੋਈ ਵੀ ਜਿਹਨੇ ਕੌਮੀ ਕਾਰਜ ਕੀਤਾ ਹੋਵੇ ਉਹ ਸਾਂਝਾ ਹੋ ਜਾਂਦਾ ਹੈ। ਉਹ ਨਾ ਤੇ ਉਹ ਪਰਿਵਾਰ ਦਾ ਰਹਿੰਦਾ ਹੈ ਤੇ ਨਾ ਉਹ ਕਿਸੇ ਇੱਕ ਧਿਰ ਦਾ ਰਹਿੰਦਾ ਹੈ, ਕਿਸੇ ਇੱਕ ਪਾਰਟੀ ਦਾ ਰਹਿੰਦਾ ਹੈ। ਉਹ ਫਿਰ ਜਿਹੜਾ ਕੌਮੀ ਯੋਧਾ ਹੋਵੇ, ਜਿਵੇਂ ਭਾਈ ਸੰਦੀਪ ਸਿੰਘ ਨੂੰ ਆਪਾਂ ਕੌਮੀ ਯੋਧਾ ਮੰਨਦੇ ਹਾਂ, ਉਹ ਸਾਰੇ ਪੰਜਾਬ ਦਾ, ਸਾਰੀ ਪੂਰੀ ਕੌਮ ਦਾ ਸਾਂਝਾ ਹੈ। ਭਾਵੇਂ ਜਿੱਥੇ ਮਰਜ਼ੀ ਸਿੱਖ ਵੱਸਦੇ ਆ, ਸਾਰਿਆਂ ਤੇ ਉਹਦਾ ਬਰਾਬਰ ਦਾ ਅਧਿਕਾਰ ਆ। ਇਸ ਕਰਕੇ ਸਾਂਝੇ ਤੌਰ ਤੇ ਉਹਨਾਂ ਨੂੰ ਐਲਾਨਿਆ ਗਿਆ ਵਾ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ। ਕੀ ਲੱਗਦਾ ਕਿ ਜਿੱਥੇ ਤਮਾਮ ਸਾਰੀਆਂ ਦੂਜੀਆਂ ਸਿਆਸੀ ਧਿਰਾਂ ਨੇ, ਉਹਨਾਂ ਦੇ ਕੋਲੇ ਬਹੁਤ ਵੱਡਾ ਤਾਮਝਾਮ ਆ, ਉਹਨਾਂ ਦੇ ਮੁਕਾਬਲੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਦੇ ਸਾਹਮਣੇ ਕਿੰਨੀ ਕੁ ਵੱਡੀ ਚੁਣੌਤੀ ਜਾਪਦੀ ਹੈ ਤੁਹਾਨੂੰ? ਇਹ ਚੁਣੌਤੀਆਂ ਤੇ ਦੇਖੋ, ਆਪਾਂ ਉਹ ਕੌਮ ਆ, ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ, ਬਾਬਰ ਕੋਲ ਬਹੁਤ ਵੱਡਾ ਤਾਮਝਾਮ ਸੀ। ਅਸੀਂ ਉਹਨਾਂ ਦੇ ਵਾਰਸ ਹਾਂ, ਚਮਕੌਰ ਦੀ ਗੜੀ ਦੇ ਵਾਰਸ ਹਾਂ। ਬਸ ਅੰਦਰ 40 ਸੀ ਤੇ ਬਾਹਰ 10 ਲੱਖ ਸੀ। ਦੇਖੋ, ਅਸੀਂ ਸਰਹੰਦ ਦੀ ਜਿਹੜੀ ਕਚਹਿਰੀ ਆ, ਉਹਦੇ ਵਿੱਚ ਜਿਹੜੀਆਂ ਆਪਣਾ ਨੀਹਾਂ 'ਚ ਚਿਣ ਦਿੱਤਾ ਗਿਆ, ਉਹਨਾਂ ਨੀਹਾਂ ਦੇ ਵਾਰਸ ਆ, ਉਹਨਾਂ ਬਾਬਿਆਂ ਦੇ ਵਾਰਸ ਆ। ਉਹਨਾਂ ਨੇ ਜ਼ੋਰ ਲਾਤਾ ਸੀ ਵੀ ਅਸੀਂ ਸਿਰ ਝੁਕਾਉਣੇ ਆ। 5 ਸਾਲ ਤੇ 7 ਸਾਲ ਉਮਰ ਕਿੰਨੀ ਕਾ, ਤੇ ਉਹਨਾਂ ਨੇ ਜੁੱਤੀ ਵਿਖਾਈ, ਸਿਰ ਨਹੀਂ ਝੁਕਾਇਆ, ਦਿੱਲੀ ਦਾ ਤਖਤ ਕੰਬਿਆ। ਵੇਖੋ, 1.25 ਲੱਖ ਸੇ ਏਕ ਲੜਾਊਂ, ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਨੇ ਸਾਨੂੰ ਹੀ ਕਿਹਾ, ਆਪਣੇ ਪੁੱਤਾਂ ਨੂੰ ਕਿਹਾ। ਇਸ ਕਰਕੇ ਠੀਕ ਆ, ਜਿਹੜੀ ਪੰਜਾਬ ਦੀ ਮੌਜੂਦਾ
ਸਰਕਾਰ ਆ, ਜਿਹੜੇ ਕੁਰਸੀ ਤੇ ਕਾਬਜ ਆ, ਜਿਹੜੀ ਦਿੱਲੀ ਆ ਉਹਦੇ ਕੋਲ ਆਪਣਾ ਸਾਰਾ ਕੁਝ ਸ਼ਾਮ ਦਾਮ ਡੰਡ ਉਹਨੇ ਸਾਰਾ ਕੁਝ ਆਪਣਾ ਲਾਉਣਾ ਵਾ। ਪਰ ਸਾਡੇ ਕੋਲ ਉਹ ਜਜ਼ਬਾ ਉਹ ਹੈਗਾ ਵਾ। ਅਸੀਂ ਭਾਈ ਬਘੇਲ ਸਿੰਘ ਦੇ ਵਾਰਸ ਆ। ਤਰਨਤਾਰਨ ਇੱਕ ਗੁਰੂ ਨਗਰੀ ਆ, ਤਰਨਤਾਰਨ ਇੱਕ ਪੰਥਕ ਹਲਕਾ ਹੈ, ਤੇ ਜੇਕਰ ਗੁਰੂ ਨਗਰੀ ਪੰਥਕ ਹਲਕੇ ਦੇ ਵਿੱਚੋਂ ਦਿੱਲੀ ਕਦੀ ਜਿੱਤ ਕੇ ਨਹੀਂ ਜਾ ਸਕਦੀ। ਇਹ ਇੱਥੇ ਦੇਖਿਓ ਆ 14 ਤਰੀਕ ਨੂੰ ਰਿਜ਼ਲਟ ਆ ਜਾਣਾ, ਦਿੱਲੀ ਰੁਲੂਗੀ, ਤਰਨਤਾਰਨ ਦੇ ਲੋਕ ਰੋਲਣਗੇ ਦਿੱਲੀ ਨੂੰ, ਕਿਉਂਕਿ ਗੁਰੂ ਨਗਰੀ 'ਚ ਕਦੀ ਵੀ ਦਿੱਲੀ ਦੇ ਦਲਾਲ ਉਹਨਾਂ ਦੇ ਚਿਹਰੇ ਤੇ ਫਤਿਹ। ਜੇਕਰ ਜਿੱਦਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 14 ਜੰਗਾਂ ਜਿੱਤੀਆਂ ਸੀ ਨਾ, ਉਹਨਾਂ ਦੀ ਵੀ ਦਿੱਲੀ ਨਾਲ ਟੱਕਰ ਸੀ। ਪਹਾੜੀ ਰਾਜਿਆਂ ਕੋਲ ਥੋੜਾ ਤਾਮਝਾਮ ਸੀ। ਆਮ ਕਰਕੇ ਬਹੁਤ ਸਾਰੇ ਲੋਕਾਂ ਦੀ ਇਹ ਵੀ ਚਿੰਤਾ ਹੁੰਦੀ ਹੈ ਕਿ ਇਸੇ ਪੰਥਕ ਹਲਕੇ ਤੋਂ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਲੜੇ ਸੀ ਚੋਣ, ਤਾਂ ਉਦੋਂ ਵੀ ਬਹੁਤ ਸਾਰੀਆਂ ਧਿਰਾਂ ਦਾ, ਪੰਥਕ ਧਿਰਾਂ ਦਾ ਸਮਰਥਨ ਮਿਲਿਆ ਸੀ, ਪਰ ਬੀਬੀ ਖਾਲੜਾ ਦੇ ਜਿਹੜੀ ਜਿੱਤ ਸੀ ਝੋਲੀ ਦੇ ਵਿੱਚ ਨਹੀਂ ਪੈ ਸਕੀ। ਪਰ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਲੈ ਕੇ ਕਿਵੇਂ ਦਾਅਵੇ ਕੀਤੇ ਜਾ ਸਕਦੇ ਕਿ ਜਿਹੜੀ ਜਿੱਤ ਹੈ ਉਹਨਾਂ ਦੇ ਕੋਲ ਆਵੇਗੀ ਇਸ ਵਾਰ? ਇਹ ਜੀ ਦੀਪ ਸਿੱਧੂ ਦੀ ਬੜੀ ਦੇਣ ਹੈ ਇਹਦੇ ਵਿੱਚ। ਉਹ ਜਦੋਂ ਬੀਬੀ ਖਾਲੜਾ ਇਲੈਕਸ਼ਨ ਲੜਦੇ ਆ, ਪੰਜਾਬ ਦੇ ਯੂਥ ਨੂੰ ਪਤਾ ਹੀ ਨਹੀਂ ਸੀ ਬੀਬੀ ਖਾਲੜਾ ਕੌਣ ਆ, ਯੂਥ ਜਾਗਰੂਕ ਨਹੀਂ ਸੀ। ਜਦੋਂ ਦੀਪ ਸਿੱਧੂ ਦੀ ਮੌਤ ਹੁੰਦੀ ਏ, ਉਹਦਾ ਕਤਲ ਹੁੰਦਾ ਏ, ਉਹਦੇ ਤੋਂ ਬਾਅਦ ਇੰਨਾ ਕੁ ਜ਼ਿਆਦਾ ਪੰਜਾਬ ਦੀ ਨੌਜਵਾਨੀ ਨੂੰ ਹਲੂਣਾ ਵੱਜਦਾ ਵੀ ਉਹਨਾਂ ਨੇ ਪੰਜਾਬ ਨੂੰ ਸਟੱਡੀ ਕੀਤਾ, ਉਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਵਾਚਿਆ, ਇਹਦੇ 'ਚ ਰੁਚੀ ਵਿਖਾਈ, ਉਹਨਾਂ ਨੇ ਆਪਦੇ ਹੱਕਾਂ ਨੂੰ ਪੜ੍ਹਿਆ ਵੀ ਸਾਡੇ ਹੱਕ ਕਿਵੇਂ ਲੁੱਟੇ ਜਾ ਰਹੇ ਆ, ਤੇ ਉਹਨਾਂ ਪ੍ਰਤੀ ਫਿਰ ਸੰਘਰਸ਼ ਵੀ ਕੀਤਾ, ਫਿਰ ਉਹ ਲਾਮਬੰਦ ਵੀ ਹੋਏ। ਇਸ ਕਰਕੇ ਦੀਪ ਤੋਂ ਬਾਅਦ ਲੋਕਾਂ ਨੂੰ, ਪੰਜਾਬ ਦੀ ਨੌਜਵਾਨੀ ਨੂੰ, ਪੰਜਾਬ ਦੀ ਆਵਾਮ ਨੂੰ ਇਹ ਪਤਾ ਲੱਗ ਗਿਆ ਵੀ ਸਾਡਾ ਕੌਣ ਆ, ਸਾਡਾ ਦੁਸ਼ਮਣ ਕੌਣ ਆ। ਇਸ ਕਰਕੇ ਉਸ ਤੋਂ ਬਾਅਦ ਭਾਈ ਅਮਰਤਪਾਲ ਆ ਜਾਂਦੇ ਨੇ, ਖਾਲਸਾ ਵਹੀਰ ਚੱਲਦੀ ਏ। ਜਿਹੜੇ ਨੌਜਵਾਨ ਵੇਖੋ ਕੰਨਾਂ 'ਚ ਮੁੰਦਰਾਂ ਪਾ ਕੇ, ਵੱਡਾ ਫੋਨ ਰੱਖ ਕੇ, ਥੱਲੇ ਗੱਡੀ ਰੱਖ ਕੇ, ਤੇ ਬਸ ਉਹਨਾਂ ਲਈ ਇਹੋ ਹੀ ਸਾਰਾ ਕੁਝ ਹੀ। ਉਹਨਾਂ ਬੰਦਿਆਂ ਨੇ ਮੁੰਦਰਾਂ ਲਾ ਕੇ ਸੁੱਟਤੀਆਂ, ਉਹਨਾਂ ਨੇ ਦਾੜੇ ਰੱਖ ਲਏ, ਉਹਨਾਂ ਨੇ ਦਮਾਲੇ ਬੰਨ੍ਹ ਲਏ, ਉਹਨਾਂ ਨੇ ਬਾਣੇ ਪਾ ਲਏ। ਵੀ ਵੇਖੋ ਮਾਹੌਲ ਕਿੱਡਾ ਵਧੀਆ, ਕਿੰਨਾ ਕੁਝ ਬਦਲਿਆ ਨਾ। ਬੀਬੀ ਖਾਲੜਾ ਵਾਲਾ ਟਾਈਮ ਪੀਰੀਅਡ, ਉੱਥੇ ਤੇ ਇਹ ਕੁਝ ਹੈ ਹੀ ਨਹੀਂ ਸੀ। ਉੱਥੇ ਨੌਜਵਾਨੀ ਨੂੰ ਪਤਾ ਹੀ ਨਹੀਂ ਸੀ ਪੰਜਾਬ ਕੀ ਆ, ਸਾਡੇ ਹੱਕ ਕੀ ਆ, ਹਮ ਰਖਤ ਪਾਤਸ਼ਾਹੀ ਦਾਵਾ ਕੀ ਆ। ਉਹਦੇ ਤੋਂ ਬਾਅਦ ਦੀਪ ਤੋਂ ਬਾਅਦ ਖਾਲਸਾ ਵਹੀਰ ਚੱਲੀ ਏ, ਦੀਪ ਤੋਂ ਬਾਅਦ ਇੱਕ ਹਲੂਣਾ ਵੱਜਦਾ ਏ, ਇੱਕ ਖੜੋਤ ਤੋੜਦਾ ਏ। ਹਰ ਪੰਜਾਬ ਦਾ ਮੰਨੇ ਪਰਮੰਨੇ ਵਿਦਵਾਨ ਤੇ ਬੱਚੇ ਤੋਂ ਛੋਟਾ ਬੱਚਾ ਇਹ ਗੱਲ ਕਹਿੰਦਾ ਵੀ ਦੀਪ ਸਿੱਧੂ ਨੇ ਇੱਕ ਖੜੋਤ ਤੋੜੀ ਹੈ। ਤੇ ਉਹ ਜਿਹੜੀ ਖੜੋਤ ਤੋੜੀ ਆ, ਉਹਦੇ ਕਰਕੇ ਅਸੀਂ ਲੋਕਾਂ ਤੇ, ਤਰਨਤਾਰਨ ਹਲਕੇ ਦੇ ਆਵਾਮ ਤੇ ਅੱਖਾਂ ਮੀਟ ਕੇ ਵਿਸ਼ਵਾਸ ਕਰਕੇ ਕਹਿੰਦੇ ਆ ਵੀ ਐਤਕੀ ਉਹ ਪੰਥ ਦੇ ਸਿਰ ਫਤਿਹ ਦਾ ਸਿਹਰਾ ਬੰਨਣਗੇ। ਵੀ ਇਸ ਵਾਰ ਲੋਕੀ ਜਾਗਰੂਕ ਆ। ਤੇ ਨਾਲੇ ਇਹ ਗੱਲ ਵੀ ਨਹੀਂ ਹੈ ਵੀ ਇਹ ਕੋਈ ਪਾਰਟੀ ਦਾ ਫੈਸਲਾ ਨਹੀਂ ਆ, ਨਾ ਇਹ ਕੋਈ ਸੰਦੀਪ ਸੰਨੀ ਦੇ ਪਰਿਵਾਰ ਦਾ ਫੈਸਲਾ ਹੈ। ਇਹ ਤਰਨਤਾਰਨ ਦੇ ਲੋਕਾਂ ਦੀ ਆਵਾਜ਼ ਸੀ। ਉਹਨਾਂ ਦਾ ਪਹਿਲੀ ਤੇ ਉਹਨਾਂ ਦਾ ਇਹ ਮੰਨਣਾ ਸੀ ਵੀ ਇਹ ਜਿਮਣੀ ਚੋਣ ਜ਼ਰੂਰ ਲੜੀ ਜਾਵੇ, ਕਿਉਂਕਿ ਅਕਾਲੀ ਦਲ ਵਾਰਸ ਪੰਜਾਬ ਦਾ ਟਾਰਗੇਟ 27 ਸੀ ਵੀ 2027 ਚ ਆਪਾਂ ਇਲੈਕਸ਼ਨ ਲੜਨਾ ਹੈ। ਤਰਨਤਾਰਨ ਦੇ ਲੋਕਾਂ ਨੇ ਕਿਹਾ ਵੀ ਨਹੀਂ, ਬਾਈ ਇਲੈਕਸ਼ਨ ਛੱਡਣੀ ਨਹੀਂ ਆ, ਜਿਮਣੀ ਚੋਣ ਨਹੀਂ ਛੱਡਣੀ, ਜਿਮਣੀ ਚੋਣ ਜ਼ਰੂਰ ਲੜਨੀ ਹੈ। ਇੱਥੋਂ ਆਪਾਂ ਐਮਪੀ, ਜਿਹੜਾ ਐਮਪੀ ਵਾਰੀ ਚੋਣਾਂ ਹੋਈਆਂ ਵਾ, ਇਹ ਆਪਣਾ ਐਮਪੀ ਹਲਕਾ ਵਾ, ਖਡੂਰ ਸਾਹਿਬ ਹਲਕਾ ਹੈ। ਉਸ ਤੋਂ ਬਾਅਦ ਉਹਨਾਂ ਦੀ ਅਗਲੀ ਮੰਗ ਇਹ ਸੀ ਵੀ ਜਿਹੜਾ ਚਿਹਰਾ ਆਵੇ ਸਾਹਮਣੇ, ਉਹ ਪੰਥਕ ਚਿਹਰਾ ਹੋਵੇ, ਉਹਦਾ ਉਹ ਚਿਹਰਾ ਹੋਵੇ ਜਿਨ੍ਹਾਂ ਨੇ ਕੌਮ ਪ੍ਰਤੀ ਕੋਈ ਨਾ ਕੋਈ ਕਾਰਜ ਕੀਤਾ ਹੋਵੇ। ਤੇ ਸੰਦੀਪ ਸਿੰਘ ਸੰਨੀ ਤੋਂ ਵੱਡਾ ਕਾਰਜ ਕਿਹਨੇ ਕੀਤਾ ਹੈ? ਇਸ ਕਰਕੇ ਇਹ ਲੋਕਾਂ ਦੀ ਰਾਏ ਸੀ, ਲੋਕਾਂ ਦੀ ਮਰਜ਼ੀ ਆ ਵੀ ਅਸੀਂ ਇਲੈਕਸ਼ਨ ਲੜਨਾ ਹੈ, ਲੋਕਾਂ ਦੀ ਜੰਗ ਆ, ਤੇ ਲੋਕਾਂ ਦੀ ਮਰਜ਼ੀ ਦਾ, ਲੋਕਾਂ ਦੀ ਮਨ ਦੀ ਇੱਛਾ ਦਾ ਜਿਹੜਾ ਉੱਥੇ ਕੈਂਡੀਡੇਟ ਆ ਸੰਦੀਪ ਸੰਨੀ ਦਾ ਪਰਿਵਾਰ ਆ। ਜਿਵੇਂ ਪਿਛਲੇ ਕੁਝ ਸਮੇਂ ਤੋਂ ਜਿਹੜੇ ਪੰਥਕ ਕੈਂਡੀਡੇਟ ਹੈ, ਚਾਹੇ ਸਰਬਜੀਤ ਸਿੰਘ ਖਾਲਸਾ ਹੋਣ, ਅੰਮ੍ਰਿਤਪਾਲ ਸਿੰਘ ਹੋਣ, ਤਾਂ ਉਹ ਚੋਣ ਅਖਾੜੇ ਦੇ ਵਿੱਚ ਆਏ ਤੇ ਉਸ ਤੋਂ ਬਾਅਦ ਜਿੱਤ ਜਿਹੜੀ ਸੀ ਉਹਨਾਂ ਦੀ ਝੋਲੀ ਦੇ ਵਿੱਚ ਪਈ। ਤਾਂ ਪਰ ਹਾਲ ਦੇ ਵਿੱਚ ਇੱਕ ਕਾਂਗਰਸ ਦੇ ਵਿਧਾਇਕ ਨੇ ਰਾਣਾ ਗੁਰਜੀਤ, ਤਾਂ ਉਹਨਾਂ ਦੀ ਟਿੱਪਣੀ ਖਿਆਲਾਤ ਮੰਗਦੀ। ਉਹ ਕਹਿੰਦੇ ਨੇ ਕਿ ਸੈਂਟਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਬਾਰਡਰ ਸਟੇਟ ਪੰਜਾਬ ਦੇ ਵਿੱਚ ਜੇ ਅੰਮ੍ਰਿਤਪਾਲ ਸਿੰਘ ਵਰਗੇ ਲੋਕਾਂ ਦਾ ਮੈਂਡੇਟਾ ਚੱਲ ਰਿਹਾ ਹੈ, ਤਾਂ ਇਹਦੇ ਪਿੱਛੇ ਅਸਲ ਦੇ ਵਿੱਚ ਦੇਖਣਾ ਪਵੇਗਾ ਕਿ ਅਸਲ ਦੇ ਵਿੱਚ ਕਿਉਂ ਲੋਕ ਅੰਮ੍ਰਿਤਪਾਲ ਸਿੰਘ ਨੂੰ ਚੁਣ ਰਹੇ। ਉਹਨਾਂ ਦਾ ਬਿਆਨ ਆ ਜਿਹੜਾ, ਉਹਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਿਆ ਜਾਵੇ ਕਿ ਅਸਲ ਦੇ ਵਿੱਚ ਉਹ ਕਹਿਣਾ ਕੀ ਚਾਹੁੰਦੇ ਨੇ। ਰਾਣੇ ਗੁਰਜੀਤ ਨੂੰ ਮੈਂ ਕਹਿੰਦਾ ਵਾ ਵੀ ਵਾਕਿਆ ਹੀ ਸੈਂਟਰ ਨੂੰ ਸੋਚਣਾ ਚਾਹੀਦਾ ਵਾ ਵੀ ਅੰਮ੍ਰਿਤਪਾਲ ਨੂੰ ਲੋਕਾਂ ਨੇ ਕਿਉਂ ਐਡੀ ਵੱਡੀ ਜਿੱਤ ਦਿੱਤੀ। ਅੰਮ੍ਰਿਤਪਾਲ ਨੂੰ ਲੋਕੀ ਕਿਉਂ ਪਿਆਰ ਕਰਦੇ ਆ? ਕਿਉਂਕਿ ਉਹ ਬੰਦੇ ਨੇ ਬਿਨਾਂ ਕਿਸੇ ਕੁਰਸੀ ਦੇ, ਬਿਨਾਂ ਕਿਸੇ ਤਾਕਤ ਦੇ ਆਣ ਕੇ ਪੰਜਾਬ ਚੋਂ ਨਸ਼ੇ ਨੂੰ ਠੱਲ ਪਾਈ। ਬੱਚਾ ਗਵਾਹ ਵਾ। ਇਹੋ ਜਿਹੇ ਕਿੰਨੇ, ਹਰ ਪਿੰਡ ਦੇ ਵਿੱਚ, ਹਰ ਗਲੀ ਮੁਹੱਲੇ ਦੇ ਵਿੱਚ ਸਾਨੂੰ ਲੋਕ ਮਿਲ ਜਾਣਗੇ, ਸਾਨੂੰ ਉਹ ਨੌਜਵਾਨ ਮਿਲ ਜਾਣਗੇ ਜਿਹੜੇ ਰੁੜ ਗਏ ਸੀ, ਜਿਹੜੇ ਸਰਿੰਜਾਂ ਲਾਉਂਦੇ ਸੀ, ਸਰਿੰਜਾਂ ਸੁੱਟ ਕੇ ਉਹਨਾਂ ਨੇ ਗਾਤਰੇ ਪਾਏ। ਇਹ ਭਾਈ ਅਮਰਤਪਾਲ ਦੀ ਦੇਣ ਆ, ਜਿਹਨੇ ਆਣ ਕੇ ਖਾਲਸਾ ਵਹੀਰ ਕੱਢੀ, ਜਿਹਨੇ ਅੰਮ੍ਰਿਤ ਸੰਚਾਰ ਕੀਤਾ। ਵੇਖੋ ਇੱਥੇ ਲੋਕਾਂ ਨੇ ਗੁਟਕਾ ਸਾਹਿਬ
ਹੱਥਾਂ 'ਚ ਫੜ ਕੇ ਸਹੁੰ ਖਾ ਲਈ। ਇੱਥੇ ਕਿਸੇ ਨੇ ਕਹਿਤਾ ਵੀ 5 ਮਿੰਟਾਂ 'ਚ MSP ਮਿਲੂਗੀ, ਕਿਸੇ ਨੇ ਕਹਿਤਾ ਵੀ 1000 ਰੁਪਇਆ ਔਰਤਾਂ ਨੂੰ ਮਿਲੂਗਾ, ਕਿਸੇ ਨੇ ਕੁਝ ਕਹਿਤਾ, ਕਿਸੇ ਨੇ ਕਿਹਾ ਮੁਰਗੀ ਮਰੀ ਦਾ ਮੁਆਵਜ਼ਾ ਦੇ ਦਾਂਗੇ, ਕਿਸੇ ਨੇ ਕਿਹਾ ਕਿੱਲੇ ਦਾ 20,000 ਦੇ ਦਾਂਗੇ। ਕਿੰਨੀਆਂ ਗੱਲਾਂ ਕੀਤੀਆਂ ਪਰ ਕੋਈ ਵੀ ਗੱਲਾਂ ਤੇ ਪੂਰਾ ਨਹੀਂ ਉਤਰਿਆ। ਕਿਸੇ ਨੇ ਕਿਹਾ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰ ਦਾਂਗੇ, ਬੰਦੀ ਸਿੰਘਾਂ ਦੀ ਰਿਹਾਈ ਕਰ ਦਾਂਗੇ। ਅੱਜ ਦਿੱਲੀ ਦੇ ਲਾਲੇ ਕਰਕੇ ਅੱਜ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬੈਠਾ, ਉਹਦੇ ਦਫ਼ਤਰੇ ਫਾਈਲ ਪਈ, ਉਹਨੇ ਸਾਈਨ ਨਹੀਂ ਕੀਤੇ। ਵੇਖੋ ਉਹਨਾਂ ਬੰਦਿਆਂ ਨੇ ਗੱਲਾਂ ਕਹੀਆਂ ਕਾਹਦੇ ਵਾਸਤੇ ਵੀ ਸਾਨੂੰ ਤਖਤ ਮਿਲ ਜੇ, ਅਸੀਂ ਕੁਰਸੀ ਤੇ ਕਾਬਜ ਹੋ ਜਾਈਏ। ਤੇ ਭਾਈ ਅਮਰਤਪਾਲ ਨੇ ਕੁਝ ਨਹੀਂ ਕਿਹਾ ਆ ਕੇ, ਉਹਨੇ ਕਿਹਾ ਵੀ ਨੌਜਵਾਨੋ ਨਸ਼ੇ ਦੀ ਦਲਦਲ ਚੋਂ ਨਿਕਲੋ, ਆਨੰਦਪੁਰ ਘਰ ਵੜੋ। ਉਹਨੇ ਕੰਮ ਕਰਕੇ ਵਿਖਾਏ ਤੇ ਤਖਤ ਉਹਨੂੰ ਆਪ ਦਿੱਤਾ ਲੋਕਾਂ ਨੇ। ਭਾਈ ਅਮਰਤਪਾਲ ਚੋਣਾਂ ਲੜਨ ਥੋੜੀ ਆਇਆ ਸੀ, ਭਾਈ ਅਮਰਤਪਾਲ ਤੇ ਆਪਦਾ ਕੰਮ ਕਰ ਰਿਹਾ ਸੀ। ਭਾਈ ਅਮਰਤਪਾਲ ਨਸ਼ਿਆਂ ਨੂੰ ਠੱਲ ਪਾ ਰਿਹਾ ਸੀ, ਨਸ਼ਿਆਂ ਚੋਂ ਨੌਜਵਾਨੀ ਨੂੰ ਕੱਢ ਕੇ ਖਾਲਸਾ ਵੀਰ ਕੱਢ ਰਿਹਾ ਹੈ, ਅੰਮ੍ਰਿਤ ਸੰਚਾਰ ਕਰ ਰਿਹਾ ਹੈ। ਮੰਨ ਲਓ ਭਾਈ ਅਮਰਤਪਾਲ ਨੂੰ ਨਾ ਫੜਦੇ, ਭਾਈ ਅਮਰਤਪਾਲ ਤੇ NSA ਨਾ ਲੱਗਦੀ, 1 ਵਾਰੀ ਨਾ ਲੱਗਦੀ, 2 ਵਾਰੀ ਨਾ ਲੱਗਦੀ, 3 ਵਾਰੀ ਨਾ ਲੱਗਦੀ, ਭਾਈ ਅਮਰਤਪਾਲ ਨੂੰ ਮੁੜ ਕੇ ਧਰਨਾ ਲਾਇਆ, ਭੁੱਖ ਹੜਤਾਲ ਰੱਖੀ, ਉਦੋਂ ਵੀ ਛੱਡ ਦਿੰਦੇ, ਪੰਜਾਬ ਲੈ ਆਉਂਦੇ ਤੇ ਕਦੇ ਚੋਣਾਂ ਚਾਹੁਣਾ ਹੈ? ਕਦੀ ਨਹੀਂ ਹੋਣਾ। ਚੋਣਾਂ ਲੜਨ ਭਾਈ ਅਮਰਤਪਾਲ ਨਹੀਂ ਸੀ ਆਇਆ, ਨਾ ਜਿਹੜੀ ਉਹਦੇ ਨਾਲ ਟੀਮ ਕੰਮ ਕਰਦੀ ਸੀ। ਅਸੀਂ ਵੀ ਇੱਥੋਂ ਤੱਕ ਵੀ ਅਸੀਂ ਕਦੀ ਸੋਚਿਆ ਨਹੀਂ ਸੀ ਵੀ ਅਸੀਂ ਸਿਆਸਤ 'ਚ ਜਾਂ ਰਾਜਨੀਤੀ 'ਚ ਪਾਵਾਂਗੇ। ਪਰ ਇਹ ਸਰਕਾਰਾਂ ਦੀਆਂ ਗੰਦੀਆਂ ਕਰਤੂਤਾਂ ਨੇ, ਇਹਨੇ ਆਪਣੀਆਂ ਤਾਕਤਾਂ ਨੂੰ ਜਦੋਂ ਨਜਾਇਜ਼ ਵਰਤਿਆ ਵੀ ਕੋਈ ਅੰਮ੍ਰਿਤ ਸੰਚਾਰ ਕਰ ਰਿਹਾ ਉਹਨੂੰ ਚੁੱਕ ਕੇ ਜੇਲ੍ਹ 'ਚ ਸੁੱਟਤਾ। ਤੇ ਜਿਹੜੀ ਕੁਰਸੀ ਸਾਡੇ ਰਾਹ 'ਚ ਰੁਕਾਵਟ ਬਣੀ, ਜਿਹੜਾ ਤਖਤ ਰਾਹ 'ਚ ਰੁਕਾਵਟ ਬਣਿਆ ਵੀ ਉਹਨੇ ਸਾਨੂੰ ਚੰਗੇ ਕੰਮ ਨਹੀਂ ਕਰਨ ਦਿੱਤੇ, ਉਹਨੇ ਅੰਮ੍ਰਿਤ ਨਹੀਂ ਛਕਾਉਣ ਦਿੱਤਾ, ਹੁਣ ਉਹ ਤਖਤ ਮੱਲਣਾ ਤੇ ਕੰਮ ਫਿਰ ਉਹ ਕਰਨੇ, ਨੌਜਵਾਨੀ ਨੂੰ ਬਚਾਉਣਾ, ਫਿਰ ਉਹ ਭਵਿੱਖੀ ਸੁਧਾਰਨਾ, ਫਿਰ ਪੰਜਾਬ 'ਚ ਕੱਢਣੀ, ਫਿਰ ਖਾਲਸਾ ਵਹੀਰ ਹੀ ਆ ਵੀ ਜਿੱਥੇ ਹਿੰਦੂ ਨੂੰ ਵੀ ਜਦੋਂ ਖਾਲਸਾ ਵਹੀਰ ਨਿਕਲਦੀ ਸੀ ਨਾ, ਹੁਣ ਚੇਤਾ ਜਲੰਧਰ ਗਏ ਫਗਵਾੜੇ ਤੋਂ ਤੇ ਹਿੰਦੂਆਂ ਨੇ ਅੱਗੋਂ ਫੁੱਲ ਸੁੱਟੇ ਤੇ ਕਿਸੇ ਪੱਤਰਕਾਰ ਨੇ ਤੁਹਾਡੇ ਵਰਗੇ ਭਰਾ ਨੇ ਸਵਾਲ ਕੀਤਾ ਵੀ ਕੀ ਗੱਲ ਆ ਵੀ ਇਹ ਤੇ ਖਾਲਸਾ ਵਹੀਰ ਨਿਕਲ ਰਹੀ ਆ, ਤੁਸੀਂ ਕਿਉਂ ਫੁੱਲ ਸੁੱਟ ਰਹੇ ਜੇ? ਉਹ ਕਹਿੰਦਾ ਵੀ ਜੇ ਪੰਜਾਬ ਆ ਤੇ ਪੰਜਾਬ ਦੇ ਅਸੀਂ ਵੀ ਉਨੇ ਹੀ ਵਾਰਸ ਆ। ਜੇਕਰ ਪੰਜਾਬ 'ਚ ਨਸ਼ਾ ਹੈ ਤੇ ਸਾਡੇ ਪੁੱਤਾਂ ਨੇ ਵੀ ਉਨਾ ਹੀ ਨਸ਼ਾ ਕਰਨਾ ਵਾ, ਸਾਡੇ ਧੀਆਂ ਪੁੱਤਾਂ ਨੂੰ ਵੀ ਉਨਾ ਹੀ ਨੁਕਸਾਨ ਆ। ਸੋ ਇਸ ਕਰਕੇ ਅਸੀਂ ਤੇ ਉਹ ਰਾਜ, ਉਹ ਹਾਲਾਤ, ਉੱਦਾਂ ਦਾ ਸ਼ਹਿਰ, ਉੱਦਾਂ ਦਾ ਤਰਨਤਾਰਨ ਹਲਕਾ ਹੀ ਫਿਰ ਬਣਾਉਣਾ ਹੈ, ਜਾਂ 2027 'ਚ ਇਹ ਤਖਤ ਮੱਲ ਕੇ ਫਿਰ ਖਾਲਸਾ ਵਹੀਰਾਂ ਹੀ ਕੱਢਣੀਆਂ ਵੀ ਜਿਹਦੇ 'ਚ ਹਿੰਦੂ ਦਾ ਵੀ ਕੋਈ ਗ੍ਰੰਥ ਦੀ ਬੇਅਦਬੀ ਨਾ ਹੋਵੇ, ਕਿਸੇ ਹੋਰ ਧਰਮ ਤੇ ਵੀ ਕੋਈ ਆਂਚ ਨਾ ਆਵੇ। ਇਹ ਤਾਂ ਕਰਕੇ ਲੋਕ ਪਿਆਰ ਕਰਦੇ। ਮੈਂ ਰਾਣੇ ਗੁਰਜੀਤ ਨੂੰ ਕਹਿੰਦਾ ਵੀ ਸੈਂਟਰ ਨੂੰ ਵਾਕਿਆ ਸੋਚਣਾ ਚਾਹੀਦਾ ਵਾ। ਰਾਣੇ ਗੁਰਜੀਤ ਸਿੰਘ ਤੇਰੀ ਗੱਲ ਸੱਚੀ ਆ ਵੀ ਲੋਕੀ ਕਿਉਂ ਪਿਆਰ ਕਰ ਰਹੇ ਆ, ਵੀ ਕਿਉਂ ਕਰਕੇ ਕਿ ਜਿਹੜੇ ਤੁਹਾਡੇ ਲੋਕਾਂ ਦੇ, ਤੁਹਾਡੇ ਕਾਰੋਬਾਰੀਆਂ ਦੇ, ਤੁਹਾਡੇ ਸਿਆਸਤਦਾਨਾਂ ਦੇ ਪਿੰਡ 'ਚ ਚਿੱਟੇ ਦੀਆਂ ਫੈਕਟਰੀਆਂ ਉਹ ਭਾਈ ਅਮਰਤਪਾਲ ਨੇ ਬੰਦ ਕੀਤੀਆਂ ਸੀ, ਤਾਂ ਕਰਕੇ ਲੋਕ ਪਿਆਰ ਕਰ ਰਹੇ ਆ। ਜਿਹੜੇ ਨੌਜਵਾਨਾਂ ਨੂੰ ਤੁਸੀਂ ਨਸ਼ੇ ਦੀ ਦਲਦਲ 'ਚ ਵਾੜਤਾ ਸੀ ਉਹ ਭਾਈ ਅਮਰਤਪਾਲ ਨੇ ਬਾਹੋਂ ਫੜ ਕੇ ਬਾਹਰ ਕੱਢੇ, ਤਾਂ ਕਰਕੇ ਲੋਕ ਪਿਆਰ ਕਰਦੇ ਆ। ਜਿਹੜੀ ਸੈਂਟਰ ਨੇ ਸੋਚਿਆ ਸੀ ਵੀ ਪੰਜਾਬ ਨੂੰ ਬਰਬਾਦ ਕਰ ਦਾਂਗੇ, ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਾਈਆਂ, ਲੈਂਡ ਪੂਲਿੰਗ ਲੈ ਆਂਦੀ, ਕਾਲੇ ਕਾਨੂੰਨ ਲੈ ਆਂਦੇ, ਉਹ ਸੈਂਟਰ ਨੂੰ ਸੋਚਣਾ ਚਾਹੀਦਾ ਵਾ ਵੀ ਭਾਈ ਅਮਰਤਪਾਲ ਆ ਕੇ ਪੰਜਾਬ ਨਾਲ ਖੜਿਆ। ਜਿਹੜੀ ਸੈਂਟਰ ਨੇ ਸਾਡੇ ਬੰਦੇ ਖੋਲੇ, ਦੀਪ ਸਿੱਧੂ ਖੋਲਿਆ, ਸਾਡੇ ਤੋਂ ਸਿੱਧੂ ਮੂਸੇਵਾਲਾ ਖੋਲਿਆ, ਸੰਦੀਪ ਨੰਗਲ ਅੰਬੀਆ ਖੋਲਿਆ, ਉਹ ਨੌਜਵਾਨ ਪੰਜਾਬ ਨਹੀਂ ਚਾਹੁੰਦਾ ਵੀ ਭਾਈ ਅਮਰਤਪਾਲ ਨੂੰ ਵੀ ਹੁਣ ਸੈਂਟਰ ਖੋਲੇ। ਇਸ ਕਰਕੇ ਜਿਹੜੀ ਪੰਜਾਬ ਦੀ ਆਵਾਮ ਆ ਉਹ ਭਾਈ ਅਮਰਤਪਾਲ ਨਾਲ ਖੜੀ ਆ ਤੇ ਅਸੀਂ ਸੈਂਟਰ ਨੂੰ ਚੇਤਾਵਨੀ ਵੀ ਦਿੰਨੇ ਆ ਵੀ ਉਹ 1000 ਵਾਰ ਸੋਚੇ, ਲੱਖ ਵਾਰ ਸੋਚੇ, ਪਰ ਉਹ ਸਾਡੇ ਵਿੱਚੋਂ ਉਹ ਸੋਚ ਨੂੰ ਕਦੀ ਖਤਮ ਨਹੀਂ ਕਰ ਸਕਦੇ। ਪੰਜਾਬ ਦੇ ਵਿੱਚ ਮਨਦੀਪ ਸਿੰਘ ਨੂੰ ਅਨਾਉਂਸ ਕਰਤਾ ਕੈਂਡੀਡੇਟ, ਤਾਂ ਕੀ ਲੱਗਦਾ ਕਿ ਲੋਕਾਂ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਜਾਓਗੇ, ਕਿਹੜੇ ਮੁੱਦਿਆਂ ਦੇ ਉੱਪਰ ਚੋਣ ਲੜੀ ਜਾਊਗੀ, ਕਿਵੇਂ ਜਿੱਤ ਪ੍ਰਾਪਤ ਹੋਊਗੀ? ਮੁੱਦਾ ਜੀ ਸਭ ਤੋਂ ਪਹਿਲਾ ਮੁੱਦਾ ਤੇ ਸਾਡਾ ਨਸ਼ੇ ਦਾ ਹੀ ਆ। ਵੇਖੋ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਆਮ ਆਦਮੀ ਪਾਰਟੀ ਲੋਕ ਕੈਂਡੀਡੇਟ ਖੜਾ ਕੀਤਾ, ਉਹਨੇ ਵੀ 10 ਸਾਲ ਰਾਜ ਕੀਤਾ ਤਰਨਤਾਰਨ, ਪਰ ਤਰਨਤਾਰਨ ਦੀਆਂ ਗਲੀਆਂ 'ਚ ਚਿੱਟਾ ਵਿਕਦਾ ਜੀ। ਗੁਰੂ ਨਗਰੀ ਸਿੱਖ, ਉੱਥੋਂ ਦੇ ਲੋਕ ਦੁਖੀ ਆ, ਉੱਥੋਂ ਦੇ ਵਪਾਰੀ ਦੁਖੀ ਆ। ਗੈਂਗਸਟਰਵਾਦ, ਫਰੌਤੀ, ਧਮਕੀ ਆ ਜਾਂਦੀ, ਕਿਸੇ ਨੂੰ ਕੰਮ ਨਹੀਂ ਕਰਨ ਦਿੰਦੇ। ਕੋਈ ਆਪਣਾ ਕਾਰੋਬਾਰ ਕਰ ਰਿਹਾ, ਕੋਈ ਦੁਕਾਨ ਚਲਾ ਰਿਹਾ, ਤਾਂ ਉਹਨੂੰ ਉਹ ਆਪਣੇ ਪਰਿਵਾਰ ਨਾਲ ਸੁਖੀ ਜੀਣ ਨਹੀਂ ਦਿੰਦੇ। ਕੋਈ ਪਤਾ ਨਹੀਂ ਕਿਸੇ ਨੇ ਨਵੀਂ ਗੱਡੀ ਲੈਣ ਦੀ, ਤੁਸੀਂ ਅੱਜ ਨਵਾਂ ਫੋਨ ਲਿਆਓ ਤੇ ਸਵੇਰੇ ਤੁਹਾਨੂੰ ਧਮਕੀ ਆ ਜਾਣੀ। ਇੱਦਾਂ ਦੇ ਹਾਲਾਤ ਆ ਇਹਨਾਂ ਸਰਕਾਰਾਂ ਨੇ ਬਣਾ ਦਿੱਤੇ। ਇਹ ਪੰਜਾਬ ਮੌਜੂਦਾ ਸਰਕਾਰ ਆ, ਜੇ ਇਦਾਂ ਦੇ ਨਹੀਂ ਹਾਲਾਤ ਤੇ ਤਰਨਤਾਰਨ ਦੇ ਲੋਕਾਂ ਤੋਂ ਜਾ ਕੇ ਪੁੱਛ ਲਓ। ਅਸੀਂ ਉਹਨਾਂ ਹਾਲਾਤਾਂ ਨੂੰ ਸੁਧਾਰਾਂਗੇ। ਜੇਕਰ ਕੋਈ ਕਾਰੋਬਾਰ ਕਰ ਰਿਹਾ ਤੇ ਉਹ ਕਰੂਗਾ, ਇਹ ਨਹੀਂ ਵੀ ਉਹਨੂੰ ਕੋਈ ਧਮਕੀ ਦੇ ਦੂਗਾ। ਤੇ ਚਿੱਟਾ ਵਿਕਣੋਂ ਬੰਦ ਹੋਊਗਾ, ਨਸ਼ੇ ਦੀ ਦਲਦਲ ਚੋਂ ਨੌਜਵਾਨਾਂ ਨੂੰ ਕੱਢ ਕੇ ਆਨੰਦਪੁਰ ਘਰ ਵਾਪਸੀ ਕਰਾਵਾਂਗੇ। ਜਿਹੜੇ ਉਹ ਧਰਮ ਦਾ ਹੋਊਗਾ ਉਹਦੇ ਉਸ ਧਰਮ ਦੇ ਨਾਲ ਜੋੜਾਂਗੇ, ਕਿਸੇ ਧਰਮ ਗ੍ਰੰਥ ਦੀ ਬੇਅਦਬੀ ਨਹੀਂ ਹੋਊਗੀ। ਉੱਥੇ ਲੋਕਾਂ ਦੇ ਜਿੰਨੇ ਵੀ ਹੱਕ ਆ, ਜੇ ਕੋਈ ਜਿਹੜੇ ਸਰਕਾਰੀ ਮੁਲਾਜ਼ਮ ਆ ਉਹ ਵਿਚਾਰੇ ਧੱਕੇ ਕਰਦੇ ਫਿਰਦੇ, ਸਾਰਾ ਕੁਝ ਇਹਨਾਂ ਨੇ ਪ੍ਰਾਈਵੇਟ ਕਰਤਾ, ਠੇਕੇ ਤੇ ਚਾੜਤਾ, ਵੇਚਤਾ, ਪੰਜਾਬ ਕੋਲ ਰਹਿ ਕੀ ਗਿਆ? ਉਹਦੀ ਆਵਾਜ਼ ਚੁੱਕਾਂਗੇ। ਇਹ ਪੰਜਾਬ ਨੂੰ ਬਚਾਉਣ ਦੀ ਬੜੀ ਲੋੜ ਆ। ਵੇਖੋ ਕਿਉਂ, ਤੁਸੀਂ ਇਹ ਵੇਖੋ ਵੀ 92 MLA ਕਿਉਂ ਜਿੱਤਦੇ, ਆਮ ਆਦਮੀ ਪਾਰਟੀ ਕਿਉਂ ਬਣੀ? ਕਿਉਂਕਿ ਲੋਕ ਦੁਖੀ ਹੋ ਗਏ ਅਕਾਲੀਆਂ ਤੋਂ, ਲੋਕ ਦੁਖੀ ਹੋ ਗਏ ਬਾਦਲ ਦਲ ਤੋਂ, ਲੋਕ ਦੁਖੀ ਹੋ ਗਏ ਕਾਂਗਰਸ ਤੋਂ, ਤੇ ਇਹਨਾਂ ਨੇ ਫਿਰ ਉਹਨਾਂ ਤੋਂ ਵੀ ਜ਼ਿਆਦਾ ਕੰਮ ਪੰਜਾਬ ਨੂੰ ਹੋਰ ਥੱਲੇ ਸੁੱਟਤਾ।
ਤੇ ਇਹ ਚੀਜ਼ ਹੁਣ ਬਚਾਉਣੀ ਪਊਗੀ। ਹੁਣ ਲੋਕਾਂ ਨੂੰ ਆਪ ਹੀ ਰਾਜ ਕਰਨਾ ਪੈਣਾ। ਇਹ ਤਰਨਤਾਰਨ ਵਾਲਿਓ, ਇਹ ਤੁਹਾਡੀ ਜੰਗ ਆ, ਇਹ ਅਕਾਲੀ ਦਲ ਵਾਰਸ ਪੰਜਾਬ ਦੀ ਜੰਗ ਨਹੀਂ, ਇਹ ਭਾਈ ਸੰਦੀਪ ਸੰਨੀ ਦੀ ਜੰਗ ਨਹੀਂ, ਇਹ ਜੰਗ ਤੁਹਾਡੀ ਆ, ਤੁਹਾਡੀ ਇਲੈਕਸ਼ਨ ਆ, ਤੁਹਾਡੀ ਮਰਜ਼ੀ ਸੀ, ਤੁਹਾਡਾ ਹਲਕਾ ਹੈ, ਤੁਸੀਂ ਲੜਨੀ ਹੈ ਤੇ ਤੁਸੀਂ ਜਿੱਤਣੀ ਹੈ, ਫਤਿਹ ਵੀ ਤੁਹਾਡੇ ਸਿਰ ਵੱਜਣੀ ਹੈ। ਇਸ ਕਰਕੇ ਇਹ ਤਰਨਤਾਰਨ ਦੇ ਲੋਕਾਂ ਨੂੰ ਸੋਚਣ ਦੀ ਲੋੜ ਆ ਵੀ ਇਹ ਕਿਤੇ ਬੀਬੀ ਖਾਲੜਾ ਵਾਲਾ ਫੇਰ ਉਹ ਜਿਵੇਂ ਹੁਣ ਹਰ ਪੱਤਰਕਾਰ ਸਵਾਲ ਕਰਦਾ ਵੀ ਬੀਬੀ ਖਾਲੜਾ ਵਾਲਾ ਜਿਹੜਾ ਮੇਨਾ ਉਹ ਅਜੇ ਸਿਰ ਤੇ ਆ। ਤੇ ਤਰਨਤਾਰਨ ਦੇ ਲੋਕਾਂ ਨੂੰ ਮੈਂ ਕਹਿੰਦਾ ਵਾ ਵੀ ਗੁਰੂ ਨਗਰੀ ਇੱਥੋਂ ਦਿੱਲੀ ਦਾ ਦਲਾਲ ਨਹੀਂ ਜਿੱਤ ਕੇ ਜਾਣਾ ਚਾਹੀਦਾ, ਇੱਥੇ ਪੰਥ ਦਾ ਪੋਤੀ ਜਿੱਤਣਾ ਚਾਹੀਦਾ, ਪੰਜਾਬ ਦਾ ਦਰਦ ਰੱਖਣ ਵਾਲਾ ਜਿੱਤਣਾ ਚਾਹੀਦਾ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ, ਤਾਂ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਅੱਗੇ ਵੀ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੋ ਸਕੀਏ। ਧੰਨਵਾਦ।